ਸ਼ਹਿਰ ਲਾਹੌਰ ਵਿੱਚ ਲਾਕਡਾਊਨ ਦੀ ਪਾਲਿਸੀ ਤੇ ਐਸਓਪੀਜ਼ ਉੱਤੇ ਕਿੰਨਾ ਅਮਲ ਕੀਤਾ ਜਾ ਰਿਹਾ ਹੈ। ਫੌਜ ਦੇ ਆਉਣ ਤੋਂ ਬਾਅਦ ਲਾਕਡਾਊਨ ਦੀ ਸੂਰਤ-ਹਾਲ ਵਿੱਚ ਕੀ ਤਬਦੀਲੀ ਆਈ ਹੈ। ਮਾੜਾ ਬੰਦਾ ਇਸ ਲਾਕਡਾਊਨ ਦੇ ਹੱਥੋਂ ਕਿੰਨਾ ਪਰੇਸ਼ਾਨ ਹੈ। ਤਫਸੀਲ ਵਿੱਚ ਜਾਣ ਤੋਂ ਪਹਿਲਾਂ ਤੁਸੀਂ ਮਾਂ ਬੋਲੀ ਦੇ ਸਭ ਤੋਂ ਵੱਡੇ ਪੰਜਾਬੀ ਮੀਡੀਆ ਨੈਟਵਰਕ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਸਾਡੀ ਹਰ ਵੀਡੀਓ ਤੁਹਾਨੂੰ ਵੇਲੇ ਸਿਰ ਮਿਲਦੀ ਰਹੇ। ਭਾਰਤ ਵਿੱਚ ਕੋਵਿਡ-19 ਨੇ ਤਬਾਹੀ ਮਚਾਈ ਤੇ ਪਾਕਿਸਤਾਨ ਵਿੱਚ ਵੀ ਇਸ ਸੂਰਤ-ਹਾਲ ਨੂੰ ਮਜ਼ੀਦ ਸੰਜੀਦਗੀ ਨਾਲ ਵੇਖਣਾ ਸ਼ੁਰੂ ਕੀਤਾ ਗਿਆ। ਹਕੂਮਤ ਨੇ ਐਸਓਪੀਜ਼ ਉੱਤੇ ਸਖਤੀ ਨਾਲ ਅਮਲ ਕਰਾਉਣ ਲਈ ਇੰਤਜ਼ਾਮੀ ਤੌਰ ਤੇ ਕਈ ਕੋਸ਼ਿਸ਼ਾਂ ਕੀਤੀਆਂ। 6 ਵਜੇ ਤੋਂ ਬਾਅਦ ਮੁਕੰਮਲ ਲਾਕਡਾਊਨ ਦੀ ਪਾਲਿਸੀ ਉੱਤੇ ਬਿਹਤਰ ਅਮਲ ਨਾ ਹੋਣ ਪਾਰੋਂ ਫੌਜ ਨੂੰ ਵੀ ਸਿਵਲ ਇੰਤਜ਼ਾਮੀਆ ਦੀ ਮਦਦ ਵਾਸਤੇ ਬੁਲਾ ਲਿਆ ਗਿਆ ਹੈ। ਹਾਲੀਆ ਹਕੂਮਤੀ ਇਕਦਾਮਾਤ ਦਾ ਆਵਾਮ ਤੇ ਕੀ ਅਸਰ ਹੋਇਆ ਹੈ, ਇਹ ਵੇਖਣ ਲਈ ਅਸੀਂ ਲਾਹੌਰ ਦੀਆਂ ਸੜਕਾਂ ਤੇ ਨਿਕਲੇ। ਅਸੀਂ ਵੇਖਿਆ ਕਿ ਰਸ਼ ਕਾਫੀ ਘਟਿਆ ਹੈ ਤੇ ਮਾਰਕੀਟਾਂ ਵਿੱਚ ਦੁਕਾਨਾਂ ਤਾਂ ਮੁਕੰਮਲ ਤੌਰ ਤੇ ਬੰਦ ਨੇ, ਪਰ ਕਿਧਰੇ ਖਾਣ ਪੀਣ ਵਾਲੀਆਂ ਦੁਕਾਨਾਂ ਖੁੱਲੀਆਂ ਨੇ, ਜਿੱਥੋਂ ਸ਼ਹਿਰੀ ਆਪਣਾ ਖਾਣਾ ਸਿਰਫ ਪਾਰਸਲ ਕਰਵਾ ਸਕਦੇ ਨੇ, ਬੈਠ ਕੇ ਖਾ ਨਹੀਂ ਸਕਦੇ। ਇਹਨਾਂ ਦੁਕਾਨਾਂ ਤੇ ਕੰਮ ਕਰਨ ਵਾਲਿਆਂ ਦਾ ਆਖਣਾ ਹੈ ਕਿ ਕਾਰੋਬਾਰ ਇੰਨਾ ਘਟ ਗਿਆ ਹੈ ਕਿ ਖਰਚੇ ਵੀ ਪੂਰੇ ਨਹੀਂ ਹੋ ਰਹੇ। ਟੇਕ ਅਵੇ ਵਾਸਤੇ ਵੀ ਕੋਈ ਖਾਣ ਪੀਣ ਵਾਸਤੇ ਕੋਈ ਨਹੀਂ ਆ ਰਿਹਾ ਤੇ ना कोई कस्टमर वगैरह कोई भी नहीं आ रहा, बस वैसे फारग बैठे हैं तकरीबन जिन्ने भी बैठे हैं। कोई इतना खास काम कुम को नहीं गा, खर्चे भी तकरीबन पूरे नहीं होंगे इस काम के। ਹਕੂਮਤੀ ਪਾਲਿਸੀ ਦੇ ਮੁਤਾਬਕ ਰੇੜੀਆਂ ਵਾਲਿਆਂ ਨੂੰ ਤੇ ਖਾਣ ਪੀਣ ਦੀਆਂ ਦੁਕਾਨਾਂ ਵਾਲਿਆਂ ਨੂੰ ਕਾਰੋਬਾਰ ਖੁੱਲਾ ਰੱਖਣ ਦੀ ਇਜਾਜ਼ਤ ਤਾਂ ਹੈ, ਪਰ ਜਦੋਂ ਦੇ ਮਾਮਲਾਤ ਫੌਜ ਦੇ ਹੱਥ ਆਏ ਨੇ ਉਦੋਂ ਤੋਂ ਲੋਕ 6 ਵਜੇ ਤੋਂ ਬਾਅਦ ਬਾਹਰ ਨਿਕਲਣ ਤੋਂ ਪਰਹੇਜ਼ ਹੀ ਕਰਦੇ ਨੇ। ਫੌਜ ਆਉਣ ਵਾਲਾ ਹੈ ਕਿ ਜਿਹੜਾ ਥੋੜਾ ਖੌਫ ਪੈ ਗਿਆ, ਜਿਹੜੀ ਵਾਮ ਬਾਹਰ ਨਿਕਲਦੀ ਉਹ ਆਉਣਾ ਬੰਦ ਹੋ ਗਈ ਹੈ। ਅਸੀਂ ਮਜ਼ੀਦ ਪਰੇਸ਼ਾਨ ਹੋ ਗਏ ਹਾਂ। ਪਹਿਲੇ ਚਲੋ ਕਸਟਮਰ ਆ ਰਹੇ ਸੀ, ਕੁਝ ਖਾ ਪੀ ਰਹੇ ਸਾਂ, ਹੁਣ ਅਸੀਂ ਪਰੇਸ਼ਾਨ ਹਾਂ। ਅਸੀਂ ਸੋਚਿਆ ਜੇ ਲੋਕ ਬਾਹਰ ਨਹੀਂ ਨਿਕਲਦੇ ਤੇ ਫਿਰ ਯਕੀਨਨ ਆਨਲਾਈਨ ਖਾਣਾ ਆਰਡਰ ਕਰਾਉਂਦੇ ਹੋਣਗੇ, ਲਿਹਾਜ਼ਾ ਆਨਲਾਈਨ ਖਾਣਾ ਪਹੁੰਚਾਉਣ ਵਾਲਿਆਂ ਦੀ ਤਾਂ ਚਾਂਦੀ ਹੋ ਗਈ ਹੋਵੇਗੀ। ਪਰ ਉਹਨਾਂ ਨਾਲ ਗੱਲਬਾਤ ਕਰਕੇ ਪਤਾ ਚੱਲਿਆ ਕਿ ਉਹਨਾਂ ਦਾ ਹਾਲ ਵੀ ਦੂਜਿਆਂ ਨਾਲੋਂ ਵੱਖਰਾ ਨਹੀਂ। ਇੱਕ ਦਿਨ ਦੇ ਵਿੱਚ ਅਗਰ 12 ਘੰਟੇ ਦੀ ਸ਼ਿਫਟ ਕਰਦੇ ਨੇ ਤੇ ਉਹਦੇ ਵਿੱਚ ਉਹਨਾਂ ਨੇ 14 ਜਾਂ 15 ਆਰਡਰ ਕਰਦੇ ਨੇ, ਲੇਕਿਨ ਉਹ ਬਾਅਦ ਵਿੱਚ 14-15 ਆਰਡਰ ਕਰਨ ਤੋਂ ਬਾਅਦ ਆਪਣੀ ਅਰਨਿੰਗ ਦੇਖਦੇ ਨੇ, ਉਹ ਬਹੁਤ ਪਰੇਸ਼ਾਨ ਹੁੰਦੇ ਨੇ। ਲਾਕਡਾਊਨ ਦੀ ਵਜ੍ਹਾ ਤੋਂ ਕਈ ਲੋਕ ਫੁੱਟਪਾਥਾਂ ਉੱਤੇ ਆਪਣੇ ਨਸੀਬ ਦੀ ਰੋਜ਼ੀ ਇਕੱਠੀ ਕਰਦੇ ਨਜ਼ਰ ਤਾਂ ਆਏ, ਪਰ ਸਾਡੀ ਪੰਜਾਬ ਪੁਲਿਸ ਦੇ ਹੁੰਦਿਆਂ ਕੋਈ ਬੰਦਾ ਬਗੈਰ ਸਲਾਮੀ ਦਿੱਤਿਆਂ ਕਿਵੇਂ ਆਪਣਾ ਕੰਮ ਚਲਾ ਸਕਦਾ ਹੈ। ਜੀ ਮੈਂ ਛੋਟਾ ਜਿਹਾ ਕੰਮ ਸ਼ੁਰੂ ਕੀਤਾ ਹੈ, ਕਿਸੇ ਕੋ ਕਰਜ਼ਾ ਲੈ ਕੇ ਕੰਮ ਸ਼ੁਰੂ ਕੀਤਾ ਛੋਟਾ ਜਿਹਾ ਕੰਮ। ਮੈਂ ਪਹਿਲੇ ਸਕੂਲ ਸਿਕਿਉਰਿਟੀ ਗਾਰਡ ਦੀ ਕੰਮ ਕਰਦਾ ਸੀ ਤੇ ਹੁਣ ਸਾਨੂੰ ਮੁਲਾਜ਼ਮ ਨਹੀਂ ਤੰਗ ਕਰਦੇ ਪਏ ਨੇ। ਉਹ ਆਉਂਦੇ ਨੇ ਸਾਨੂੰ ਆ ਕੇ ਤੰਗ ਕਰਦੇ ਨੇ ਕਿ ਸਾਨੂੰ ਪੈਸੇ ਦਿਓ, ਖਰਚਾ ਪਾਣੀ ਦਿਓ। ਉਸ ਦਿਨ ਆਏ ਨੇ ਕਹਿੰਦੇ ਜੀ 2000 ਰੁਪਏ ਦਿਓ, ਤੇ ਸਾਡੇ ਕੋਲ ਕੋਈ ਪੈਸੇ ਨਹੀਂ ਗਏ ਸੀ। ਫਿਰ ਵੀ ਵਾਲਾ 2 ਸੂਟ ਲੈ ਕੇ ਚਲੇ ਗਏ ਨੇ ਮੁਲਾਜ਼ਮ। ਲਿਹਾਜ਼ਾ ਜੋ ਕਰਨਾ ਚਾਹੀਦਾ ਸਾਡੇ ਵਾਸਤੇ ਕੋਈ ਕਰੋ, ਅਸੀਂ ਕੀ ਕਰੀਏ, ਅਸੀਂ ਮੁਲਾਜ਼ਮ ਬਹੁਤ ਬੈਠੇ ਭੁੱਖੇ ਮਰਨ ਦੇ ਹਾਂ। ਇਸ ਸਾਰੀ ਸੂਰਤ-ਹਾਲ ਨੂੰ ਤਫਸੀਲ ਨਾਲ ਸਮਝਣ ਤੋਂ ਬਾਅਦ ਜਿਹੜੀ ਗੱਲ ਸਮਝ ਆਈ ਹੈ ਉਹ ਇਹ ਵੇ ਕਿ ਜੇ ਹਕੂਮਤ ਮੁਕੰਮਲ ਲਾਕਡਾਊਨ ਲਾਂਦੀ ਹੈ ਤਾਂ ਗਰੀਬ ਕਰੋਨੇ ਨਾਲ ਨਹੀਂ ਤੇ ਭੁੱਖ ਨਾਲ ਮਰੇਗਾ, ਤੇ ਜੇ ਨਹੀਂ ਲਾਂਦੀ ਤੇ ਫਿਰ ਰੱਬ ਨਾ ਕਰੇ ਭਾਰਤ ਦੀ ਤਰ੍ਹਾਂ ਹਸਪਤਾਲ ਚੌਕ ਹੋਣ ਨਾਲ ਹਕੂਮਤ ਬੁਰੀ ਤਰ੍ਹਾਂ ਹਿਲ ਜਾਵੇਗੀ। ਇਹਨਾਂ ਦੋਹਾਂ ਸੂਰਤਾਂ ਤੋਂ ਬਚਣਾ ਸਾਡੇ ਆਵਾਮ ਦੇ ਆਪਣੇ ਹੱਥ ਵਿੱਚ ਹੈ ਕਿ ਅਸੀਂ ਪੂਰੀ ਤਰ੍ਹਾਂ ਐਸਓਪੀਜ਼ ਉੱਤੇ ਅਮਲ ਕਰੀਏ ਤਾਂ ਕਿ ਹਕੂਮਤ ਨੂੰ ਮੁਕੰਮਲ ਲਾਕਡਾਊਨ ਨਾ ਲਾਣਾ ਪਵੇ, ਗਰੀਬ ਦਾ ਚੁੱਲ੍ਹਾ ਵੀ ਚੱਲਦਾ ਰਹੇ ਤੇ ਕਰੋਨਾ ਵੀ ਕਾਬੂ ਵਿੱਚ ਰਹੇ। ਕੈਮਰਾਮੈਨ ਫਾਹਦ ਹੁਸੈਨ ਦੇ ਨਾਲ ਅਸਗਰ ਅਲੀ, ਭੁਲੇਖਾ ਟੀਵੀ, ਲਾਹੌਰ।